ਡਿਪਾਰਟਮੈਂਟ ਬਣਾਉਣ ਜਾ ਰਹੇ ਆ ਪ੍ਰੈਜ਼ੀਡੈਂਟ ਟਰੰਪ ਹੁਣੀ। ਦੋ ਮੇਨ ਬੰਦੇ, ਇਲੋਨ ਮਸਕ ਜਿਸਨੇ ਇੰਨੀਆਂ ਵੱਡੀਆਂ ਕੰਪਨੀਆਂ ਬਣਾਈਆਂ, ਟੈਸਲਾ ਲੈ ਕੇ, ਸਪੇਸ ਐਕਸ ਲੈ ਕੇ, ਟਵਿੱਟਰ ਨੂੰ ਖਰੀਦਿਆ ਐਕਸ, ਉਸ ਤੋਂ ਬਾਅਦ ਵਿਵੇਕ ਰਾਮਾਸਵਾਮੀ, ਇਹ ਵੀ ਜਿਹੜਾ ਆ ਬਿਲੀਅਨੇਅਰ ਬੰਦਾ ਹੈਗਾ ਆ, ਯੰਗ ਨੌਜਵਾਨ ਆ, ਬੜਾ ਸਮਾਰਟ ਹੈਗਾ, ਹਾਈ IQ ਹੈਗਾ। ਸੋ ਦੋਨਾਂ ਨੂੰ ਉਹਨਾਂ ਨੇ ਚੁਣਿਆ ਹੈਗਾ। ਵਿਵੇਕ ਰਾਮਾਸਵਾਮੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਜਿਹੜਾ ਇੱਥੇ ਦਾ ਗਵਰਨਮੈਂਟ ਦਾ ਸਿਸਟਮ ਆ, ਇਹ ਤਾਂ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਥਰਡ ਵਰਲਡ ਕੰਟਰੀ ਦਾ ਹੁੰਦਾ। ਵੀ ਕਹਿੰਦੇ ਵੀ 2 ਸਾਲ ਹੋ ਗਏ, 18 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜਦ ਦਾ ਪੈਂਡੇਮਿਕ ਰੁਕ ਗਿਆ ਆ, ਹਜੇ ਵੀ 2/3 ਆਫ ਕੰਟਰੀਜ਼ 2.2 ਮਿਲੀਅਨ ਫੈਡਰਲ ਵਰਕਰਸ ਉਹ ਘਰੋਂ ਹੀ ਕੰਮ ਕਰਦੇ ਆ। ਵਾਸ਼ਿੰਗਟਨ DC ਦੇ ਵਿੱਚ ਜਿਹੜੇ ਆਫਿਸਸ ਆ ਉਹ ਖਾਲੀ ਪਏ ਹੈਗੇ ਆ। ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ, ਵਾਸ਼ਿੰਗਟਨ DC ਦੀ ਜਿਹੜੀ ਮੇਅਰ ਆ ਉਹਨੇ ਸਮਾਂ ਮੰਗਿਆ ਪ੍ਰੈਜ਼ੀਡੈਂਟ ਟਰੰਪ ਤੋਂ, ਵੀ ਭਾਈ ਜਿਹੜੇ ਗਵਰਨਮੈਂਟ ਦੇ EMPLOYEE ਆ ਉਹਨਾਂ ਨੂੰ ਕਹੋ ਵਾਪਸ ਇੱਥੇ ਆਣ, ਤਾਂ ਕਿ ਜਿਹੜੀ ਉੱਥੇ ਕੋਈ ਚਹਿਲ ਪਹਿਲ ਹੋਵੇ, ਜਿਹੜਾ ਉੱਥੇ ਦਾ ਸ਼ਹਿਰ ਆ ਉਹਨੂੰ ਟੈਕਸ ਆਵੇ, ਉੱਥੇ ਦੇ ਜਿਹੜੇ ਸਮਾਲ ਬਿਜ਼ਨੈਸਸ ਆ, ਰੈਸਟੋਰੈਂਟਸ ਆ, ਉਹ ਚੱਲਣੇ ਸ਼ੁਰੂ ਹੋਣ। ਵਿਵੇਕ ਰਾਮਾਸਵਾਮੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਮੈਂ ਜੈਕ ਹੈਮਰ ਤੇ ਚੇਨਸਾ ਲੈ ਕੇ ਬਹੁਤ ਸਾਰੇ ਜਿਹੜੇ ਵਰਕਰਸ ਆ, ਬਹੁਤ ਸਾਰੀਆਂ ਏਜੰਸੀਜ਼ ਆ, ਉਹਨਾਂ ਨੂੰ ਕੱਟ ਕਰ ਦੇਣਾ ਹੈਗਾ ਆ। 2 ਮਿਲੀਅਨ EMPLOYEE ਫੈਡਰਲ ਗਵਰਨਮੈਂਟ ਦੇ ਬਹੁਤ ਵੱਡਾ ਨੰਬਰ ਹੁੰਦਾ ਹੈਗਾ ਆ, ਤੇ ਜਿਹਦੇ ਚੋਂ ਇੰਨੀ ਵੱਡੀ ਗਿਣਤੀ 'ਚ ਹਜੇ ਵੀ ਘਰੋਂ ਜਿਹੜਾ ਕੰਮ ਕਰ ਰਿਹਾ, ਤੇ ਸਿਰਫ ਕਹਿੰਦੇ 25% ਜਿਹੜਾ ਆਫਿਸ ਸਪੇਸ ਆ ਉਹ ਕਵਰਡ ਆ ਇਸ ਵੇਲੇ ਉੱਥੇ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਕੁਝ ਚੱਲ ਰਿਹਾ ਹੈਗਾ। ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਉਹ ਕਹਿੰਦੇ ਵੀ ਅਸੀਂ ਟੋਟਲੀ ਐਲੀਮੀਨੇਟ ਕਰ ਦੇਣਾ ਆ। ਇਹ ਸਟੇਟਸ ਦੇ ਕੋਲ ਹੱਕ ਹੋਣਾ ਚਾਹੀਦਾ ਤੇ ਉਹ ਉਹਨਾਂ ਨੇ ਕਿੱਦਾਂ ਦੀ ਜਿਹੜੀ ਐਜੂਕੇਸ਼ਨ ਦੇਣੀ ਹੈਗੀ ਆ ਬੱਚਿਆਂ ਨੂੰ, ਉਹ ਉਹਦੇ ਤੇ ਡਿਪੈਂਡ ਹੋਣਾ ਚਾਹੀਦਾ। 98% ਐਜੂਕੇਸ਼ਨ ਦੇ ਜਿਹੜੇ EMPLOYEES ਆ ਉਹ ਘਰੋਂ ਕੰਮ ਕਰ ਰਹੇ ਆ। ਸੋ ਇਹਦੇ ਵਿੱਚ ਬਿਜ਼ਨਸ ਇਨਸਾਈਡਰ ਨੇ ਅੱਜ ਪੂਰਾ ਡਾਟਾ ਵੀ ਦਿੱਤਾ ਹੈ ਵੀ ਕਿਹੜੀ ਕਿਹੜੀ ਡਿਪਾਰਟਮੈਂਟ 'ਚ ਲੋਕਾਂ ਦੀ ਕੀ ਕੀ ਜਿਹੜੀ ਤਨਖਾਹ ਹੈਗੀ ਆ। ਕਹਿੰਦੇ ਵੀ 2004 ਦੇ ਵਿੱਚ 7.5 ਲੱਖ ਦੇ ਕਰੀਬ ਫੈਡਰਲ ਵਰਕਰਸ ਐਲੀਜੀਬਲ ਸੀ ਵਰਕ ਫਰੋਮ ਹੋਮ। ਉਹ ਤੋਂ ਲੈ ਕੇ ਹੁਣ ਜਿਹੜਾ 1.3 ਮਿਲੀਅਨ ਤੱਕ ਪਹੁੰਚ ਗਿਆ। ਵਿਵੇਕ ਰਾਮਾਸਵਾਮੀ ਇਹ ਕਹਿੰਦਾ ਵੀ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਲੋਕ 8 ਤੋਂ 6 ਕੰਮ ਕਰਦੇ ਆ, ਤੇ ਜਿਹੜੇ ਫੈਡਰਲ ਗਵਰਨਮੈਂਟ ਤੇ ਜਿੱਥੇ ਸਾਡਾ ਟੈਕਸ ਪੇਅਰ ਦਾ ਮਨੀ ਜਾਂਦਾ ਆ, ਉਹ ਕਿਉਂ ਨਹੀਂ 8 ਤੋਂ 6 ਆਫਿਸ ਦੇ ਵਿੱਚ ਕੰਮ ਕਰਦੇ। ਜੀ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ, US ਦੀ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ ਇੰਪਲੋਇਰ ਆ ਉਹ ਡਿਪਾਰਟਮੈਂਟ ਆਫ ਟ੍ਰੈਜਰੀ ਆ। US ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਵਿੱਚ ਜਿਹੜਾ ਸ਼ੋਅ ਕਰਦਾ 8 ਕੈਬਨਿਟ ਲੈਵਲ ਦੀਆਂ ਜਿਹੜੀਆਂ ਏਜੰਸੀਜ਼ ਆ, ਤੇ 1 ਲੱਖ ਤੋਂ ਵੱਧ ਜਿਹੜੇ ਆ ਟ੍ਰੈਜਰੀ ਡਿਪਾਰਟਮੈਂਟ ਦੇ EMPLOYEE ਆ, ਜਿਨ੍ਹਾਂ ਦੇ ਵਿੱਚੋਂ IRS ਦੇ ਉੱਤੇ 94,000 ਆ। ਜਿਹੜਾ ਟਰੰਪ ਹੁਣੀ IRS ਨੂੰ ਨਕਾਰਾ ਕਰਨ ਵਾਲੀ ਗੱਲ ਵੀ ਇੱਕ ਹਿਸਾਬ ਦੇ ਨਾਲ ਦਾ ਲੱਗਦਾ ਵੀ ਸਭ ਤੋਂ ਵੱਡੀ ਗਾਜ ਇਹ ਕੱਢਣੀ ਆ। IRS ਦੇ ਜਿਹੜੇ ਆਡਿਟਸ ਤੋਂ ਆਮ ਲੋਕਾਂ ਦੀ ਬਜਾਏ ਜਿਹੜੇ ਧਨਾੜ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਉਹ ਖਤਰਾ ਰਹਿੰਦਾ ਆ। ਸੋ ਲੱਗਦਾ ਵੀ ਇਹੀ ਲੱਗੂਗਾ ਵੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਜਿੱਦਾਂ ਇਹ DOGE ਵਾਲੀ ਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵਾਲੇ, IRS ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੀਆਂ ਛੁੱਟੀਆਂ ਕੀਤੀਆਂ ਜਿਹੜੀਆਂ ਉਹ ਜਾ ਸਕਦੀਆਂ ਹੈਗੀਆਂ। ਉਹ ਨਹੀਂ ਕੱਲਾ ਪੈਂਟਾਗਨ ਵੀ, ਰਾਜਕਨਵੀਰ ਸਿੰਘ ਜੀ, ਪੈਂਟਾਗਨ 'ਚ 7 ਸਾਲ ਹੋ ਗਿਆ ਕਹਿੰਦੇ ਆਡਿਟ ਨਹੀਂ ਹੋਇਆ। ਨਹੀਂ, ਉਹ ਆਡਿਟ ਹੁੰਦਾ, ਉਹਨਾਂ ਦੀ ਰਿਪੋਰਟ ਵੀ ਗਵਾਚ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਆ। ਉਹ ਛੋਟੇ ਛੋਟੇ ਜਿਹੜੇ ਨਟ ਬੋਲਟ ਆ, ਉਹ ਜਿਹੜੇ ਕਿ ਕੁਛ ਸੈਂਟਾਂ ਦੇ ਜਾਂ ਕੁਛ ਡਾਲਰਾਂ ਦੇ ਆ, ਉਹ ਹਜ਼ਾਰ ਡਾਲਰ ਤੇ ਲੈਂਦੇ ਆ। ਇਹ ਘਪਲੇਬਾਜ਼ੀਆਂ ਇੱਕ ਨਹੀਂ, ਕਈ ਤਰੀਕੇ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਈ ਵਾਰੀ ਆਮ ਲੋਕਾਂ ਨੂੰ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਹੋ ਕੀ ਜਿਹੜਾ ਉਹ ਰਿਹਾ ਹੁੰਦਾ ਆ। ਡਿਪਾਰਟਮੈਂਟ ਆਫ ਵੈਟਰਨ ਅਫੇਅਰਸ, ਜਿਸ ਦੇ ਵਿੱਚ ਵੈਟਰਨਸ ਦਾ ਧਿਆਨ ਰੱਖਣਾ ਹੁੰਦਾ ਆ, ਸਭ ਤੋਂ ਜ਼ਿਆਦਾ ਇੰਪਲੋਇਮੈਂਟ ਆ 4,86,000। ਐਵਰੇਜ ਸੈਲਰੀ ਉੱਥੇ $1 ਲੱਖ ਤੇ 5,000 ਦੀ ਆ। ਸੋ ਉਹਦੇ ਤੇ ਇਹ ਜਿਹੜੇ ਫੈਡਰਲ ਸਿਵਿਲੀਅਨ ਇੰਪਲੋਇਮੈਂਟ ਤੇ ਜਿਹੜੀਆਂ ਸੈਲਰੀਜ਼ ਆ ਡਿਪਾਰਟਮੈਂਟ ਦੀ ਆ, ਹੋਮਲੈਂਡ ਸਿਕਿਉਰਿਟੀ ਦੇ ਵਿੱਚ 2,22,000, ਆਰਮੀ ਦੇ ਵਿੱਚ 2,21,000, ਨੇਵੀ 'ਚ 2,16,000, ਏਅਰ ਫੋਰਸ ਦੇ ਵਿੱਚ 1,68,000, ਡਿਪਾਰਟਮੈਂਟ ਆਫ ਡਿਫੈਂਸ 1,56,000, ਤੇ ਸਭ ਤੋਂ ਘੱਟ ਜਿਹੜੇ ਸਿਵਿਲੀਅਨਸ ਆ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ 4,245 ਜਿਹੜੇ ਉੱਥੇ ਹੈਗੇ ਨੇ। ਸੋ ਮਾਸ ਰਿਡਕਸ਼ਨਸ ਕਹਿੰਦੇ ਆ ਵੀ ਅਸੀਂ ਇਹਨਾਂ ਨੇ ਕਰਨੀਆਂ ਆ। ਰਾਮਾਸਵਾਮੀ ਨੇ ਫੌਕਸ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜਿਹੜਾ ਇਹ ਆਖਿਆ ਸੀਗਾ। ਸੋ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਆ। ਸੈਵਰੈਂਸ ਪੇ ਕਿੰਨੀ ਦਿੱਤੀ ਜਾਊਗੀ, ਕਿੰਨੇ ਮਹੀਨੇ ਦੀ ਦਿੱਤੀ ਜਾਊਗੀ, ਜਾਂ ਕਿੰਨੇ ਹਫ਼ਤਿਆਂ ਦੀ ਜਿਹੜੀ ਉਹ ਹੋਊਗੀ,
ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਕਿਉਂਕਿ ਨਵਾਂ ਮਹਿਕਮਾ ਆ, ਇਹਦੇ ਲਈ ਇਹਨਾਂ ਦੋਨਾਂ ਨੂੰ ਲਾਉਣ ਦੇ ਲਈ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਆ। ਸੋ ਇਹ ਦੋਨੋਂ ਪੱਕੇ ਹੀ ਆ। ਬਾਕੀ ਜਿੰਨੇ ਵੀ ਨਾਮ ਆ ਰਹੇ ਆ, ਪਿਕਸ ਜਿਹੜੀ ਕੀਤੀਆਂ ਜਾ ਰਹੀਆਂ, ਨੋਮੀਨੇਟ ਕੀਤੇ ਜਾ ਰਹੇ ਆ, ਉਹਨਾਂ ਨੂੰ ਕੈਬਨਿਟ ਲੈਵਲ ਦੀ ਜਿਹੜੇ ਵਿੱਚ ਆਉਣ ਦੇ ਲਈ ਸੈਨੇਟ ਦੀ ਅਪਰੂਵਲ ਦੀ ਲੋੜ ਪੈਣੀ ਆ। ਪਰ ਇਹ ਜਿਹੜਾ ਨਵਾਂ ਮਹਿਕਮਾ ਜਿਹੜਾ ਬਣਾਇਆ ਗਿਆ ਇਹਨਾਂ ਦੇ ਲਈ ਸਪੈਸ਼ਲ ਐਫੀਸ਼ੀਐਂਸੀ ਨੂੰ ਜਿਹੜਾ ਉਹ ਲੈ ਕੇ, ਇਹਦੇ ਲਈ ਹੁਣ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਬਿਜ਼ਨਸ ਇਨਸਾਈਡਰ ਨੇ ਰਿਪੋਰਟ ਕੀਤਾ ਸੀ ਵੀ ਯੂਐਸ ਨੇ 2024 ਦੇ ਵਿੱਚ $7.25 ਟ੍ਰਿਲੀਅਨ ਜਿਹੜਾ ਆ ਉਹ ਸਪੈਂਡ ਕੀਤਾ ਸੀ। ਇਹ ਕਹਿੰਦੇ ਆ ਵੀ ਈਲਨ ਮਸਕ ਤੇ ਰਾਮਾਸਵਾਮੀ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ 1 ਤੋਂ 2 ਟ੍ਰਿਲੀਅਨ ਡਾਲਰ ਜਿਹੜਾ ਆ ਸਰਕਾਰ ਦਾ ਬਚਾ ਸਕਦੇ ਹੈਗੇ ਆ। ਸੋ ਸੋਸ਼ਲ ਸਿਕਿਉਰਿਟੀ, ਹੈਲਥ ਪ੍ਰੋਗਰਾਮ, ਮੈਡੀਕੇਅਰ, ਇਹਨਾਂ ਦੇ ਵਿੱਚ ਬਹੁਤ ਵੱਡੇ ਚੌਪ ਹੋਣਗੇ ਇਹ ਲੱਗਦਾ। ਸੋ ਜਿਹੜੇ ਲੋਕ ਸੋਸ਼ਲ ਸਿਕਿਉਰਿਟੀ ਤੇ ਆ, ਹੈਲਥ ਪ੍ਰੋਗਰਾਮ ਦੇ ਨਾਲ ਜੁੜੇ ਆ, ਮੈਡੀਕੇਅਰ ਦੇ ਨਾਲ ਜੁੜੇ ਆ, ਉਹਨਾਂ ਨੂੰ ਹੋ ਸਕਦਾ ਆ ਵੀ ਚੀਜ਼ਾਂ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਆਉਂਦੀਆਂ ਦਿਖਣ। ਅਕਤੂਬਰ ਮਹੀਨੇ ਦੇ ਵਿੱਚ ਇਲੋਨ ਮਸਕ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਵੀ ਜਿਹੜੇ ਬੰਦੇ ਲੇ ਆਫ ਕਰਨੇ ਆ ਫੈਡਰਲ EMPLOYEES, ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ 'ਚ ਵੀ ਹੋ ਸਕਦੇ ਆ। ਕਹਿੰਦੇ ਅਸੀਂ ਇਹ ਨਹੀਂ ਚਾਹੁੰਦੇ ਵੀ ਉਹ ਬਿਲਕੁਲ ਹੀ ਪੂਅਰ ਹੋ ਜਾਣ, ਬੇਘਰ ਹੋ ਜਾਣ। 2-2 ਸਾਲਾਂ ਦੀ ਸੈਵਰੈਂਸ ਪੇ ਤੱਕ ਵੀ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਕਿ 2 ਸਾਲਾਂ 'ਚ ਉਹ ਹੋਰ ਜੌਬਸ ਲੱਭ ਸਕਣ। ਸੋ ਇੱਕ ਤਰ੍ਹਾਂ ਦੇ ਨਾਲ US ਦੀ ਜਿਹੜੀ ਫੈਡਰਲ ਗਵਰਨਮੈਂਟ ਆ, ਇਹ ਦੋਨੋਂ ਹੀ ਬੰਦੇ ਜਿਹੜੇ ਦੋਨੋਂ ਹੀ ਬਿਜ਼ਨਸਮੈਨ ਆ, ਦੋਨੋਂ ਐਜ਼ ਏ ਬਿਜ਼ਨਸ ਉਸ ਨੂੰ ਜਿਹੜਾ ਰਨ ਕਰਨਾ ਚਾਹੁੰਦੇ ਆ। ਕਿੰਨਾ ਕੁ ਕਾਮਯਾਬ ਹੋਊਗਾ ਸਰਕਾਰਾਂ ਏਦਾਂ ਉਹ ਚੱਲਦੀਆਂ ਜ਼ਰੂਰ ਨਹੀਂ। ਉਹ ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਸਾਂਝੇ ਕਰਦੇ ਰਹਾਂਗੇ। ਪਰ ਇਹ ਗੱਲ ਇੱਕ ਪੱਕੀ ਆ, ਜਿੰਨੇ ਵੀ ਲੋਕ ਜਿਹੜੇ ਫੈਡਰਲ EMPLOYEES ਹੈਗੇ ਇਸ ਟਾਈਮ, ਜੇ ਉਹਨਾਂ ਦੀ ਜੌਬ ਉਹ ਉੱਥੇ ਲੇਜ਼ੀ ਹੈਗੇ ਆ, ਲੌਜ਼ੀ ਹੈਗੇ ਆ, ਤੇ ਫਿਰ ਉਹਨਾਂ ਦਾ ਜਿਹੜਾ ਨੰਬਰ ਆਉਣ ਵਾਲਾ ਹੀ ਹੈ। ਜੀ, ਤੇ